तो किसी ਨੂੰ ਗੁਰੂ ਸਾਹਿਬ ਵੱਲੋਂ ਆਪਾਂ ਕਹਿੰਦੇ ਧੱਕ ਵੱਜ ਗਈ। ਹਾਂਜੀ ਉਹ ਧੱਕ ਵੱਜੀ ਵੀ ਵਿਕਾਸ ਪੁਰਸ਼ ਵਾਲਾ ਇਹਨਾਂ ਦਾ ਦਾਵਾ ਉਹੀ ਝੂਠਾ ਜੀ। ਉਹਨੂੰ ਇਸੇ ਕਰਕੇ ਲੱਗ ਰਿਹਾ ਨਾ ਵੀ ਮੇਰੇ ਪਿਓ ਦਾ ਦਾ ਲੱਗ ਗਿਆ ਸੀ ਮੇਰਾ ਵੀ ਲੱਗ ਜੂ। ਉਹਨਾਂ ਨੇ ਨਾਲ ਇੱਕ ਜਿਹੜੇ ਭੇਡ ਬਿਰਤੀ ਕਿਸਮ ਦੇ ਬੰਦੇ ਜਾਂ ਆਪਾਂ ਕਹੀਏ ਸਾਈਕੋਪੈਥ ਪੈਦਾ ਕਰੇ ਆ ਥੱਲੇ ਪੱਧਰ ਤੱਕ, ਜਿਨ੍ਹਾਂ ਦਾ ਫੀਅਰ ਤੇ ਗਰੀਡ ਦਾ ਇੱਕ ਪਿਰਾਮਿਡ ਸੀਗਾ ਵੀ ਜਿਨ੍ਹਾਂ ਨੂੰ ਇਹਨਾਂ ਨੇ ਪੈਸੇ ਪੂਸੇ ਬਣਵਾਏ ਆ ਰੱਜ ਕੇ। ਸਤਿ ਸ਼੍ਰੀ ਅਕਾਲ ਜੀ। ਪੰਜਾਬੀ ਰੇਡੀਓ ਤੇ ਪੰਜਾਬੀ ਟੀਵੀ ਯੂਐਸਏ ਇਸ ਸਮੇਂ ਤੁਸੀਂ ਵੇਖ ਰਹੇ ਹੋ। ਮੇਰੇ ਨਾਲ ਭਾਈ ਦਵਿੰਦਰ ਸਿੰਘ ਜੀ ਸੇਖੋਂ ਹੋਣੀ ਮੌਜੂਦ ਨੇ ਮਿਸਲ ਸਤਲੁਜ ਤੋਂ। ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ ਖਾਲਸਾ ਫਤਿਹ ਜੀ। ਭਾਈ ਸਾਹਿਬ, ਚਾਨਣਾ ਪਾਇਓ ਕਿ ਅੱਜ ਜੋ ਕੁਝ ਹੋਇਆ ਕਈ ਦਿਨਾਂ ਤੋਂ ਇਹ ਚੱਲ ਰਹੀ ਸੀ ਕਿ 12 ਤਰੀਕ ਨੂੰ ਤੇਜਾ ਸਿੰਘ ਸਮੁੰਦਰੀ ਹਾਲ ਦੇ ਵਿੱਚ ਇਕੱਠ ਹੈ ਤੇ ਉੱਥੇ ਪਤਾ ਹੀ ਸੀ ਕਿ ਕਿਹਨੇ ਅੱਗੇ ਆਉਣਾ ਹੈ, ਤੇ ਪਰ ਤੁਹਾਡਾ ਇਸ ਤੇ ਕੀ ਪ੍ਰਤੀਕਰਮ ਹੈ? ਕੀ ਸੋਚਦੇ ਹੋ ਤੁਸੀਂ ਇਸ ਸਭ ਦੇ ਬਾਰੇ? ਸਭ ਤੋਂ ਪਹਿਲਾਂ ਤਾਂ ਐਂ ਲੱਗਦਾ ਜਦੋਂ ਕਿਸੇ ਨੂੰ ਗੁਰੂ ਸਾਹਿਬ ਵੱਲੋਂ ਆਪਾਂ ਕਹਿੰਦੇ ਧੱਕ ਵੱਜ ਗਈ। ਹਾਂਜੀ, ਉਹ ਧੱਕ ਵੱਜੀ ਵੀ ਆ। ਇਸ ਪਰਿਵਾਰ ਨੇ ਜੋ ਪਿਛਲੇ ਸਮੇਂ ਜਿਵੇਂ ਕੀਤਾ, ਸਗੋਂ ਦੀ ਜਿਹੜੇ 2 ਦਸੰਬਰ ਵਾਲੇ ਫੈਸਲੇ ਸੀਗੇ ਉਹਨਾਂ ਨੇ ਇਹਨਾਂ ਨੂੰ, ਮੈਂ ਮੰਨਦਾ ਸੀ ਵੀ ਤਖ਼ਤ ਸਾਹਿਬ ਤੋਂ ਇੱਕ ਵਾਰੀ ਇਹਨਾਂ ਨੂੰ ਮਾਫੀ ਮਿਲ ਗਈ ਸੀ। ਜਦੋਂ ਇਹਨਾਂ ਨੇ ਜੇ ਸੱਚੇ ਦਿਲ ਨਾਲ ਜੇ ਮੰਗੀ ਹੁੰਦੀ ਉਹ ਮਿਲ ਗਈ ਸੀ ਤੇ ਦੁਬਾਰਾ ਫੇਰ ਹੋ ਸਕਦਾ ਕੌਮ ਇਹਨਾਂ ਨੂੰ ਗਵਾਹੀ ਦੇ ਦਿੰਦੀ। ਹੁਣ ਜਿਸ ਤਰੀਕੇ ਨਾਲ ਇਹਨਾਂ ਨੇ ਸਾਰਾ ਕੁਝ ਇਹ ਕਰਿਆ, ਇਹ ਹੁਣ ਅੱਜ ਦਾ ਕੰਮ ਨਹੀਂ, ਇਹ ਅਕਾਲੀ ਦਲ ਦਾ ਤਕਰੀਬਨ 1995 ਤੋਂ ਬਾਅਦ ਦਾ ਕੰਮ ਬਣਿਆ। ਇਹਨਾਂ ਨੇ ਉਸ ਟਾਈਮ ਕੀ ਕੀਤਾ, ਜਿਹੜਾ ਅਕਾਲੀ ਦਲ ਦਾ ਸੰਵਿਧਾਨ ਸੀਗਾ, ਕਿਉਂਕਿ ਕੋਈ ਵੀ ਜਿਹੜੀ ਪਾਰਟੀ ਰਜਿਸਟਰ ਹੋ ਰਹੀ ਆ ਉਹਦਾ ਜਿਹੜਾ ਸੰਵਿਧਾਨ ਉਹ ਡੈਮੋਕ੍ਰੈਟਿਕ ਹੋਣਾ ਜ਼ਰੂਰੀ ਹੁੰਦਾ। ਇਹ ਇਲੈਕਸ਼ਨ ਕਮਿਸ਼ਨ ਮੰਗਦਾ। ਉਦੋਂ ਹੀ ਇਹਨਾਂ ਨੇ ਜਿਹੜੀ ਚੋਣ ਦੀ ਜਿਹੜੀ ਕਮੇਟੀ ਨੇ ਪ੍ਰਧਾਨ ਦੀ ਚੋਣ ਕਰਨੀ ਸੀ, ਉਹ ਇਹਨਾਂ ਨੇ ਉਸ ਟਾਈਮ ਬਦਲ ਕੇ 31 ਜਿਹੜੇ ਉਹ 'ਚ ਨੋਮੀਨੇਸ਼ਨ ਕਰ ਲਏ ਸੀ ਤੇ 20 ਬੰਦੇ 50 ਮੈਂਬਰਾਂ ਚੋਂ 55 ਚੋਂ ਜਿਹੜੇ ਚੁਣ ਕੇ ਆਉਣੇ ਸੀ। ਸੋ ਉਦੋਂ ਦਾ ਹੀ ਅਨਡੈਮੋਕ੍ਰੈਟਿਕ ਚੱਲ ਰਿਹਾ, ਉਹੀ ਹੋਣਾ ਸੀ। ਤੇ ਇਹਦੇ 'ਚੋਂ ਕੋਈ ਨਹੀਂ ਲੱਗਦਾ ਵੀ ਇਹਨਾਂ ਨੂੰ ਕੋਈ ਭਰਤੀ ਦਾ ਹੋ ਗਏ, ਮੰਨ ਲੈਂਦੇ ਆਪਾਂ ਪ੍ਰਧਾਨ ਵੀ ਚੁਣੇਗੇ, ਪਰ ਗੱਲ ਤਾਂ ਅਖੀਰ ਲੋਕਾਂ ਨੇ ਕੀ ਲੋਕ ਚੁਣਦੇ ਆ, ਉਹਨਾਂ ਨੇ ਨਕਾਰ ਦਿੱਤਾ, ਉਹ ਨਕਾਰ ਹੀ ਰਹਿਣਗੇ ਮੈਨੂੰ ਲੱਗਦਾ। ਇਹ ਵਿਕਾਸ ਪੁਰਸ਼ ਕਹਿਣਾ ਉੱਪਰੋਂ 2 ਤਰੀਕ ਨੂੰ ਜਿਹੜੀਆਂ ਗੱਲਾਂ ਆਪ ਨੂੰ ਪੁੱਗਦੀਆਂ ਸੀ ਉਹਨਾਂ ਫੈਸਲਿਆਂ 'ਚੋਂ ਉਹ ਪਿਕ ਕਰ ਲੈਣੀਆਂ, ਪਿਕ ਐਂਡ ਚੂਜ਼ ਵਾਲੀ ਗੱਲ ਜਿੱਦਾਂ, ਤੇ ਜਿਹੜੇ ਫੈਸਲੇ ਅਸਲ 'ਚ ਤਰਕਪੂਰਕ ਗੱਲਾਂ 2 ਤਰੀਕ ਨੂੰ 2 ਦਸੰਬਰ ਨੂੰ ਕੀਤੀਆਂ ਗਈਆਂ ਸੀ 2024, ਅੱਜ ਸਮੇਂ 2025 'ਚ ਖੜੇ ਆ, ਉਹਨਾਂ ਤੋਂ ਜਦੋਂ ਇੱਦਾਂ ਨਕਾਰਾ ਹੋ ਕੇ ਕੀ ਲੱਗਦਾ ਇਹ ਐਥਿਕ ਇੰਨਾ ਸਮਝਦੇ ਨੇ ਕਿ ਐਥਿਕ ਤਾਂ ਅਸੀਂ ਪਿੱਛੇ ਛੱਡ ਦਿੰਦੇ ਆ ਵੀ ਲੋਕ ਤਾਂ ਮੂਰਖ ਨੇ, ਲੋਕਾਂ ਨੂੰ ਅਸੀਂ ਆਸਾਨੀ ਨਾਲ ਮੂਰਖ ਬਣਾ ਸਕਦੇ ਆ? ਕਿ ਐਂ ਚੱਲਦਾ ਹੁੰਦਾ ਪੰਥ? ਕੀ ਹੁਣ ਜੋ ਇਹਨਾਂ ਨੇ ਕੀਤਾ ਕਿ ਐਂ ਹੁਣ ਜਿੱਤ ਦਰਜ ਕਰ ਲੈਣਗੇ? ਕਿ 117 ਚੋਂ ਅਸੀਂ 27 'ਚ ਇਹਨਾਂ ਦੇ ਆਉਂਦਿਆਂ 110 ਸੀਟਾਂ ਜਿੱਤਦੇ ਇਹਨਾਂ ਨੂੰ ਦੇਖੀਏ, ਇਹ ਕਰਨਗੇ? ਇਹ ਕੀ ਲੱਗਦਾ? ਇਹ ਮੋਰਲ ਗਰਾਊਂਡ ਦੀ ਵੀ ਗੱਲ ਹੈ, ਵੋਟਾਂ ਦੀ ਵੀ ਗੱਲ ਹੈ, ਬਾਕੀ ਸਾਰੀਆਂ ਗੱਲਾਂ ਨੇ। ਕੀ ਲੱਗਦਾ ਤੁਹਾਨੂੰ? ਪਹਿਲਾਂ ਤਾਂ ਜਿਹੜਾ ਵਿਕਾਸ ਪੁਰਸ਼ ਵਾਲਾ ਇਹਨਾਂ ਦਾ ਦਾਵਾ ਉਹੀ ਝੂਠਾ ਜੀ। ਤੁਸੀਂ ਦੇਖੋ ਪਿਛਲੇ ਸਮੇਂ ਦੇ ਵਿੱਚ, ਪਿਛਲੇ 25 ਸਾਲ 'ਚ 15 ਸਾਲ ਇਹਨਾਂ ਦੀ ਪਾਰਟੀ ਰਾਜ ਕਰ ਗਈ ਆ। ਉਹਦੇ ਵਿੱਚ ਇਹ ਬਾਦਲ ਸਾਹਿਬ ਤੇ ਸੁਖਬੀਰ ਸਿੰਘ ਬਾਦਲ ਮਜੀਠੀਆ ਹੁਣੀ ਸੁਪਰ ਸੀਐਮ ਦੇ ਤੌਰ ਤੇ ਵਿਚਰਿਆ। ਜੇ ਉਦੋਂ ਕੋਈ ਵਿਕਾਸ ਐ ਨਹੀਂ ਹੁੰਦਾਗਾ, ਜਦੋਂ ਆਪਾਂ ਕਹਿੰਦੇ ਵੀ ਕਿਸੇ ਦੀ 15 ਸਾਲ ਦੇ ਵਿੱਚ ਨੀਹਾਂ ਰੱਖਦੇ ਤਾਂ ਅੱਜ ਪੰਜਾਬ ਉਸ ਸਟੇਜ ਤੇ ਹੋਣਾ ਚਾਹੀਦਾ ਸੀ, ਕਿਉਂਕਿ ਇਹਨਾਂ ਨੇ ਨੀਹਾਂ ਕਹਿੰਦੇ ਵੀ ਡਿਵੈਲਪਮੈਂਟ ਦੀ ਰੱਖਦੀਆਂ ਤੇ ਆਪਾਂ ਅੱਜ ਉਸ ਸਟੇਜ ਤੇ ਹੁੰਦੇ ਵੀ ਜਿੱਥੋਂ ਪੰਜਾਬ ਹਿੰਦੁਸਤਾਨ ਦੇ ਵਿੱਚ ਕਿਸੇ ਨਾ ਕਿਸੇ ਨੰਬਰ ਤੇ ਤਾਂ ਆਉਂਦਾ, ਅੱਜ 18ਵੇਂ 19ਵੇਂ ਤੇ ਆ। ਸੋ ਉਹ ਦਾਵਾ ਹੀ ਝੂਠਾ ਹੈ। ਦੂਜੀ ਗੱਲ, ਸੁਖਬੀਰ ਸਿੰਘ ਬਾਦਲ ਨੂੰ ਮੈਨੂੰ ਲੱਗਦਾ ਉਹਨਾਂ ਦੇ ਜਿਵੇਂ ਪਿਤਾ ਸਮੇਂ ਚੱਲਦਾ ਸੀ ਨਾ ਵੀ ਚਲੋ ਟਿਕੇ ਰਹੋ, ਵਾਰੀ ਆ ਹੀ ਜਾਣੀ ਆ। 78 ਤੋਂ ਬਾਅਦ ਫੇਰ ਉਹ ਬੜਾ ਲੰਮਾ ਸਮਾਂ ਰਹੇ ਵੀ ਸਾਡੀ ਤਾਂ ਵਾਰੀ ਆਏ ਨਹੀਂ, ਪ੍ਰਧਾਨਗੀ ਨਾ ਛੱਡੋ। ਉਹ ਥੱਲੋਂ ਜ਼ਮੀਨ ਖਿਸਕ ਗਈ ਆ। ਉਹ ਜਿਹੜੀ ਇਹਨਾਂ ਦਾ ਜਿਹੜੀ ਇਜਾਰੇਦਾਰੀ ਸੀ ਉਹ ਖਤਮ ਹੋ ਗਈ ਹੈ, ਕਿਉਂਕਿ ਸੋਸ਼ਲ ਮੀਡੀਆ ਦੇ ਆਉਣ ਦੇ ਨਾਲ ਬਹੁਤ ਕੁਛ ਡੈਮੋਕ੍ਰੇਟਾਈਜ਼ ਹੋ ਗਿਆ। ਉਹਨਾਂ ਨੂੰ ਤਾਂ ਹਾਲੇ ਵੀ ਇਹੀ ਲੱਗਦਾ ਤੇ ਕਹਿੰਦੇ ਵੀ ਨੇ ਕਿ ਵਨ ਮੈਨ ਸ਼ੋ ਹੀ ਹੈ ਭਾਈ। ਉਹਨਾਂ ਨੂੰ ਇਸੇ ਕਰਕੇ ਲੱਗ ਰਿਹਾ ਨਾ ਵੀ ਮੇਰੇ ਪਿਓ ਦਾ ਦਾ ਲੱਗ ਗਿਆ ਸੀ ਮੇਰਾ ਵੀ ਲੱਗ ਜੂ, ਪਰ ਥੱਲੋਂ ਬਹੁਤ ਤੇਜ਼ੀ ਨਾਲ ਜਿਹੜਾ ਗਰਾਊਂਡ ਚੇਂਜ ਹੋ ਰਿਹਾ। ਸਿੱਖਾਂ ਦੇ ਵਿੱਚ ਚੇਤਨਾ ਆ ਰਹੀ ਆ, ਪੰਜਾਬ ਦੇ ਬਾਕੀ ਜਿਹੜੇ ਵਿਛੰਦੇ ਉਹਨਾਂ 'ਚ ਵੀ ਚੇਤਨਾ ਆ ਰਹੀ ਆ। ਤੁਸੀਂ ਚੇਤਨਾ ਦੀ ਗੱਲ ਕਰ ਰਹੇ ਹੋ, ਮਾਫੀ ਚਾਹੁੰਦਾ ਤੁਹਾਡੀ ਗੱਲ ਕੱਟ ਰਿਹਾ, ਪਰ ਜਿਹੜੇ ਲੋਕ ਉੱਥੇ ਬੈਠੇ ਨੇ ਉਸ ਹਾਲ 'ਚ ਬਹਿ ਕੇ ਹੱਥ ਖੜੇ ਕਰ ਰਹੇ ਨੇ, ਈਵਨ ਕਿ ਕੋਈ ਵਿਰੋਧੀ ਵੀ ਨਹੀਂ ਖੜਾ ਹੋਇਆ ਇੰਨੇ ਲੋਕਾਂ ਦੇ ਵਿੱਚੋਂ ਵੀ ਚਲੋ ਮੈਂ ਪ੍ਰਧਾਨਗੀ ਦੇ ਲਈ ਖੜਾ ਹੁੰਨਾ, ਬਰਾਬਰ ਬੇਸ਼ੱਕ ਹਾਰ ਜਾਵਾਂ, ਸਾਰਾ ਕੁਝ ਪਲੈਨਡ, ਵੈਲ ਪਲੈਨਡ ਜੇਕਰ ਕਹਿ ਲਈਏ ਆਪਾਂ ਉਹਨੂੰ, ਤੇ ਉਹ ਸਿਰ ਕੌਣ ਨੇ ਫਿਰ? ਉਹ ਵੀ ਤਾਂ ਸਾਡੇ ਸਿੱਖਾਂ ਦੇ ਵਿੱਚੋਂ ਹੀ ਨੇ ਨਾ। ਉਹ ਇਹਨਾਂ ਨੇ ਦੇਖੋ ਅਕਾਲੀ ਦਲ ਦਾ ਬੇੜਾ ਇਕੱਲਾ ਇਹਨਾਂ ਦਾ
ਗਰਕ ਨਹੀਂ ਹੋਇਆ ਵੀ ਉੱਤੇ ਬਾਦਲਾਂ ਦਾ ਹੋ ਗਿਆ। ਉਹਨਾਂ ਨੇ ਨਾਲ ਇੱਕ ਜਿਹੜੇ ਭੇਡ ਬਿਰਤੀ ਕਿਸਮ ਦੇ ਬੰਦੇ ਜਾਂ ਆਪਾਂ ਕਹੀਏ ਸਾਈਕੋਪੈਥ ਪੈਦਾ ਕਰੇ ਆ ਥੱਲੇ ਪੱਧਰ ਤੱਕ, ਜਿਨ੍ਹਾਂ ਦਾ ਫੀਅਰ ਤੇ ਗਰੀਡ ਦਾ ਇੱਕ ਪਿਰਾਮਿਡ ਸੀਗਾ ਵੀ ਜਿਨ੍ਹਾਂ ਨੂੰ ਇਹਨਾਂ ਨੇ ਪੈਸੇ ਪੂਸੇ ਬਣਵਾਏ ਆ ਰੱਜ ਕੇ, ਉਹ ਬੰਦੇ ਅੱਜ ਵੀ ਉਹਨਾਂ ਨਾਲ ਖੜੇ ਆ। ਉਹਨਾਂ ਨੂੰ ਲੱਗਦਾ ਵੀ ਠੀਕ ਆ। ਇੱਕ ਦੂਜੀ ਗੱਲ ਹੁੰਦੀ ਆ, ਸਿਆਸੀ ਆਗੂ ਦਾ ਨਾ ਅਰਾਊਂਡ ਇੱਕ ਦਾਇਰਾ ਬਣ ਜਾਂਦਾ, ਉਹ ਦਾਇਰੇ ਚੋਂ ਨਿਕਲਣਾ ਬੜੀ ਮੁਸ਼ਕਲ ਗੱਲ ਹੁੰਦੀ ਹੈ ਜੇ ਬੰਦਾ ਬਹੁਤ ਮੁਸ਼ਕਲ। ਉਹ ਦਾਇਰਾ ਜਿਹੜਾ ਹੁੰਦਾ ਉਹ ਦਾਇਰਾ ਉਹਨੂੰ ਫੀਡ ਕਰ ਰਿਹਾ ਹੁੰਦਾ ਆਗੂ ਨੂੰ ਵੀ, ਭਾਈ ਕੋਈ ਨਹੀਂ ਤੇਰੇ ਨਾਲ, ਤੇ ਆਗੂ ਉਹ ਦਾਇਰੇ ਨੂੰ ਫੀਡ ਕਰ ਰਿਹਾ ਹੁੰਦਾ ਵੀ ਆਪਾਂ ਕੋਈ ਨਹੀਂ ਆਪਾਂ ਚੱਕ ਲਾਂਗੇ। ਸੁਣੋ ਦਾਇਰੇ 'ਚ ਫਸੇ ਹੋਏ ਆ ਜੀ ਜੀ, ਉਹ ਸਾਰਾ ਕਾਰਨ ਉਹਦਾ ਬਣ ਰਿਹਾ ਜੀ ਜਿੰਨਾ ਹੈਗਾ। ਇਹ ਇੱਕ ਹੋਰ ਚੀਜ਼, ਇਹ ਬਹੁਤ ਲੋਕ ਕਹਿ ਰਹੇ ਨੇ ਵੀ ਜਿਹੜਾ ਸੁਖਬੀਰ ਸਿੰਘ ਬਾਦਲ ਹੈ ਉਹ ਤਾਂ ਭੋਲਾ ਹੈ, ਉਹ ਤਾਂ ਵਿਕਾਸ ਪੁਰਸ਼ ਹੈ, ਪਰ ਉਹਦੇ ਆਲੇ ਦੁਆਲੇ ਦੀ ਜੁੰਡਲੀ ਉਹਨੂੰ ਗਲਤ ਸਲਾਹਾਂ ਦਿੰਦੀ ਹੈ। ਆਲੇ ਦੁਆਲੇ ਵਾਲੇ ਸਲਾਹਕਾਰ ਮਾੜੇ ਨੇ। ਕੋਈ ਐ ਹੋ ਸਕਦਾ ਕਿ ਕੋਈ ਲੀਡਰ ਹੋਵੇ ਤੇ ਉਹ ਲੀਡਰ ਜਿਹੜਾ ਚਾਹੁੰਦਾ ਮੈਂ ਪੰਥ ਨੂੰ ਚਲਾ ਸਕਦਾ ਤੇ ਉਹਨੂੰ ਇਹੀ ਨਾ ਪਤਾ ਹੋਵੇ ਵੀ ਮੇਰੇ ਆਲੇ ਦੁਆਲੇ ਦੇ ਜਿਹੜੇ ਸਲਾਹਕਾਰ ਨੇ ਉਹੀ ਮੇਰੇ ਸਭ ਤੋਂ ਵੱਡੇ ਵੈਰੀ ਨੇ। ਕੀ ਇਸ ਗੱਲ 'ਚ ਕੋਈ ਤਰਕ ਲੱਗਦਾ ਤੁਹਾਨੂੰ ਵੀ ਸਲਾਹਕਾਰ ਮਾੜੇ ਨੇ, ਬੰਦਾ ਵਧੀਆ ਹੈ? ਤੁਸੀਂ ਵੇਖੋ ਵੀ ਕਿ ਮੰਨ ਲਓ ਕੋਈ ਘਰ ਨੁਕਸਾਨ ਹੋ ਜਾਂਦਾ, ਕਈਆਂ ਘਰਾਂ ਦਾ ਆਪਾਂ ਵੇਖਿਆ ਵੀ ਫਾਈਨੈਂਸ਼ੀਅਲੀ ਨੁਕਸਾਨ ਹੋ ਜਾਂਦੇ, ਹੋਰ ਹੋ ਜਾਂਦੇ ਆ। ਹੁਣ ਜ਼ਿੰਮੇਵਾਰੀ ਤਾਂ ਉਹਦੇ ਘਰ ਦੇ ਆਗੂ ਤੇ ਹੀ ਜਾਂਦੀ ਹੈ ਨਾ, ਜਿਹੜਾ ਬਜ਼ੁਰਗ ਹੁੰਦਾ। ਆਪਾਂ ਕੱਲ ਨੂੰ ਕਹਿ ਦੋ ਜੀ ਮੇਰੇ ਨਿਆਣੇ ਮਾੜੇ ਸੀ ਜਾਂ ਸੀ, ਪਰ ਉਹਨੇ ਸੰਭਾਲਣਾ ਤਾਂ ਉਹਨੇ ਹੀ ਆ। ਉਵੇਂ ਹੀ ਇਹ ਆ, ਇਹ ਜ਼ਿੰਮੇਵਾਰੀ ਉਹਨਾਂ ਦੀ ਬਣਦੀ। ਉਹ ਤਾਂ ਇੱਕ ਬਿੰਬ ਕ੍ਰੀਏਟ ਜਾਂ ਆਪਾਂ ਕਹੀਏ ਧੋਖਾ ਕ੍ਰੀਏਟ ਕਰਨ ਦੀ ਕੋਸ਼ਿਸ਼ ਕਰ ਰਿਹਾ ਵੀ ਸ਼ਾਇਦ ਐਂ ਕਹਾਣੀ ਚੱਲ ਜੂ, ਪਰ ਉਹ ਚੱਲਣੀ ਨਹੀਂ ਗੀ ਜੀ। ਜੀ ਬਹੁਤ ਬਹੁਤ ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਧੰਨਵਾਦ।